ਪਾਕਿਸਤਾਨ ਦੇ ਪੱਛਮੀ ਸੂਬੇ ਬਲੋਚਿਸਤਾਨ ਦੇ ਵਿੱਚ ਫੌਜ ਔਰ ਅਤਿਗਰਦਾਂ ਦੇ ਵਿਚਕਾਰ ਹੋਣ ਵਾਲੀ ਲਗਾਤਾਰ ਲੜਾਈ 3 ਦਿਨ ਤੱਕ ਚੱਲਦੀ ਰਹੀ, ਜਿਹਦੇ ਵਿੱਚ ਹੁਣ ਸਰਕਾਰੀ ਪੱਧਰ ਦੇ ਉੱਤੇ ਤਸਦੀਕ ਕੀਤੀ ਗਈ ਹੈ ਕਿ 177 ਹਲਾਕਤਾਂ ਹੋਈਆਂ ਨੇ। ਇਹਨਾਂ ਦੇ ਵਿੱਚ 17 ਹਲਾਕਤਾਂ ਨੇ ਜਿਹੜੀਆਂ ਉਹ ਪਾਕਿਸਤਾਨੀ ਫੌਜ ਦੀਆਂ ਨੇ, ਆਮ ਸ਼ਹਿਰੀ ਨੇ, ਔਰ 133 ਦੇ ਲਾਗੇ ਚਾਗੇ ਅਤਿਗਰਦ ਨੇ ਜਿਹੜੇ ਉਹ ਮਾਰੇ ਗਏ ਨੇ। ਆਖਿਆ ਜਾ ਰਿਹਾ ਹੈ ਕਿ ਮਾਰੇ ਗਏ ਇਹ ਅਤਿਗਰਦ ਨੇ ਜਿਹੜੇ ਇਹਨਾਂ ਦਾ ਤਾਲੁਕ ਪਾਬੰਦੀ ਲੱਗੀ ਬਲੋਚਿਸਤਾਨ ਦੀ ਅਤਿਗਰਦ ਤਨਜ਼ੀਮ BLA ਦੇ ਨਾਲ ਹੈ, ਜਦਕਿ ਪਾਕਿਸਤਾਨ ਤੋਂ ਡਿਫੈਂਸ ਮਿਨਿਸਟਰ ਖਾਜਾ ਆਸਫ ਉਹਨਾਂ ਨੇ ਨੈਸ਼ਨਲ ਅਸੈਂਬਲੀ 'ਚ ਗੱਲਬਾਤ ਕਰਦੇ ਆਖਿਆ ਆ ਕਿ ਇਹ ਗਵਾਚੇ ਲੋਕਾਂ ਦਾ ਜਿਹੜਾ ਡਰਾਮਾ ਰਚਾਇਆ ਜਾਂਦਾ ਇਹ ਸਰਾਸਰ ਝੂਠ ਹੈ। ਬਲੋਚਿਸਤਾਨ ਦੇ ਵਿੱਚ ਕੋਈ ਸਿਆਸੀ ਲੈਣ ਦੇਣ ਜਾਂ ਉੱਥੋਂ ਦੇ ਲੋਕਾਂ ਦੇ ਨਾਲ ਕੋਈ ਸਿਆਸੀ ਟੱਸਰ ਨਹੀਂ ਹੈ। ਇਹ ਅਸਲ ਦੇ ਵਿੱਚ ਉੱਥੋਂ ਦੀਆਂ ਕੁਝ ਮਾਫੀਆਜ਼ ਨੇ, ਕੁਝ ਸਮਗਲਰਸ ਨੇ ਜਿਹੜੇ ਨਹੀਂ ਚਾਹੁੰਦੇ ਕਿ ਬਲੋਚਿਸਤਾਨ 'ਚ ਅਮਨ ਹੋਵੇ, ਔਰ ਇਹਨਾਂ ਸਾਰਿਆਂ ਨੂੰ ਭਾਰਤੀ ਪੁਸ਼ਤਪਨਾਹੀ ਹੈ। ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ, ਆਪਣਾ ਹਿੱਸਾ ਬਣਾਇਆ ਜਾਂਦਾ, ਅਫਗਾਨਿਸਤਾਨ 'ਚ ਟ੍ਰੇਨਿੰਗਾਂ ਕਰਾਈਆਂ ਜਾਂਦੀਆਂ ਔਰ ਫਿਰ ਬਲੋਚਿਸਤਾਨ 'ਚ ਬਦਅਮਨੀ ਕੀਤੀ ਜਾਂਦੀ ਹੈ। ਫੌਜ ਦੇ ਉੱਤੇ, ਸਰਕਾਰੀ ਥਾਵਾਂ ਦੇ ਉੱਤੇ, ਸਰਕਾਰੀ ਦਫ਼ਤਰਾਂ ਦੇ ਉੱਤੇ ਡਾਕੇ ਮਾਰੇ ਜਾਂਦੇ ਨੇ, ਹੱਲੇ ਬੋਲੇ ਜਾਂਦੇ ਨੇ, ਔਰ ਆਮ ਸ਼ਹਿਰੀ ਨੇ ਜਿਹੜੇ ਉਹਨਾਂ ਨੂੰ ਵੀ ਨਹੀਂ ਛੱਡਿਆ ਜਾਂਦਾ। ਖਾਜਾ ਆਸਫ ਉਹਨਾਂ ਨੇ ਇਸ ਮੌਕੇ ਤੇ ਇਹ ਵੀ ਆਖਿਆ ਕਿ ਵੇਲਾ ਆ ਗਿਆ ਕਿ ਬਲੋਚਿਸਤਾਨ ਦੇ ਵਿੱਚ ਹੁਣ ਵੱਡੀ ਗਿਣਤੀ 'ਚ ਫੌਜ ਜਿਹੜੀ ਉਹਨੂੰ ਉੱਥੇ ਡਿਊਟੀਆਂ ਤੇ ਲਾ ਦਿੱਤਾ ਜਾਏ ਤਾਂ ਜੇ ਅਮਨ ਜਿਹੜਾ ਉਹ ਹੋ ਸਕੇ। ਜਦਕਿ ਕੁਝ ਹਲਕੇ ਇਹ ਵੀ ਕਹਿੰਦੇ ਨੇ ਕਿ ਬਲੋਚਿਸਤਾਨ ਦੇ ਵਿੱਚ ਗੋਲੀ ਜਾਂ ਤਾਕਤ ਇਹਦੇ ਨਾਲ ਕੋਈ ਹੱਲ ਨਹੀਂ ਨਿਕਲਣਾ।